ਦਰਿਆ ਇੱਕ ਨਹਿਰ ਲੰਘ ਕੇ ਨਾ ਕੁੜੀ ਛੱਡਤੀ। ਅੱਛਾ ਅੱਛਾ। ਇਹ ਬਰਿਆਮੀ ਆਉਂਦਾ ਸੀ ਪਿੱਛੇ ਤੁਰਿਆ ਬੜਾ ਜਾ। ਹਾਂ। ਉਹ ਜਦ ਦੇਖਿਆ ਕੁੜੀ ਰੋਂਦੀ ਹੈ ਤੇ ਸਾਡੀ ਹੈ, ਹੂੰ। ਉਹਨੇ ਕੁੜੀ ਨੂੰ ਉਂਗਲੀ ਲਾਈ ਆ ਗਿਆ। ਹਾਂ ਇਹ ਨਾਰ ਰਲਾਉਣ ਲੱਗੇ, ਬੁੱਢੇ ਨਾਰ ਰਲਾ ਲਈਏ। ਹਾਂ। ਛੋਡੀ ਮਾਂ ਜਿੱਦਾਂ ਬੁੱਢੇ ਨੂੰ ਤਾਂ ਨਾਰ ਰਲਾਉਂਦੇ ਜੀ, ਆਏ ਨੂੰ ਕਿ ਸਿੱਟਿਆ ਜੇ ਥੋੜੀ ਦੀ ਬਦਦੁਆ ਨਾ ਤੁਸੀਂ ਮਰ ਜਾਓ। ਮਰ ਜਮੋ ਹੈਂ? ਬੱਚੀ ਸਿੱਟਤੀ ਪੂਰਾ ਹੈਂ? ਖਾਨ ਬਚਾਉਣ ਲਈ ਨਾ ਕਿਸੇ ਕੋਈ ਸੋਚਦਾ ਹੀ ਨਹੀਂ। ਯਾਨੀ ਮੈਂ ਸੁਣਿਆ ਵੀ ਮਾਵਾਂ ਨੇ ਬੱਚੇ ਦਰਿਆਵਾਂ 'ਚ ਸਿੱਟਤੇ ਸਿੱਟਤੇ ਸੀ ਜੀ। ਵੀ ਇੰਨਾ ਉਸ ਵਕਤ ਔਖਾ ਟਾਈਮ ਆਇਆ। ਬਹੁਤ ਇਧਰੋਂ ਵੀ ਜਿਹੜੇ ਗਏ ਉਹ ਵੀ ਮਾਰ ਵੱਢ ਕੇ ਵਿਚਾਰੇ ਗਏ। ਜਿਹਨੇ ਮਾਲ ਦੇਖਿਆ ਨਾ ਉਹਦਾ ਓਏ। ਦਿਲ ਰੋਣ ਲੱਗ ਜਾਂਦਾ, ਅੱਖਾਂ ਰੋਣ ਲੱਗ ਜਾਂਦੀਆਂ। ਸਹੀ ਗੱਲ। ਪਾਣੀ ਹਾਂ। ਦੋ ਕੁੜੀਆਂ ਮੈਨੂੰ ਬਸ਼ੀਰ ਬੋਲੋ ਚੱਲੀਆਂ ਨੇ ਪੰਨੇ। ਇਹ ਜਵੀਰ ਖਾਂ ਗੱਡੇ 'ਚ ਰਿਹਾ, ਹਾਂ। ਇਹ ਨਹੀਂ ਗਿਆ। ਅੱਛਾ ਅੱਛਾ। ਉੱਥੇ ਗਏ ਭੈਣ ਵੀ ਤੈਨੂੰ ਕਿਤੇ ਵਾਰੀ ਅੰਦਰ ਹੀ ਪਾਣੀ ਫਿਰਦਾ ਵੀ ਵਿੱਚੇ ਵਿੱਚੇ ਹਾਂ ਹਾਂ। ਬਾਈ ਨਹੀਂ ਦਿੱਤਾ। ਹੂੰ। ਵਾਪਸ ਮੁੜ ਪੈ ਠੀਕ। ਪਾਣੀ ਚੜ ਗਿਆ। ਹਾਂ। ਲੰਮੇ ਕੱਦ ਇੱਕ ਬੰਦਾ ਸਫ਼ਰ ਕਰੀ ਆਉਂਦਾ ਸੀ। ਅੱਛਾ। ਉਹਨੇ ਕਿਹਾ ਭੈਣ ਤਾਂ ਨਿਆਣੇ ਰੋਲ ਲੈਣੇ ਆ। ਰੋਲ ਲੈਣ। ਉਹਨੇ ਦੋ ਨਿਆਣੇ ਕੰਨੇ 'ਚ ਫੜਾਏ, ਉਹਨੇ ਸਾਨੂੰ ਕਿਹਾ ਕੱਪੜਾ ਪਾਲ ਲਿਓ, ਘੁੱਟ ਕੇ ਛੱਡਿਓ ਨਾ। ਵਾਹ ਜੀ ਵਾਹ, ਕੀ ਬਾਤ। ਉਹਨੇ ਸਾਨੂੰ ਪਾਲ ਲਾਇਆ। ਠੀਕ। ਆਈ ਸਾਡੇ ਤੇ ਚੜਾ। ਬੜੀ ਉਹਦੀ ਮਿਹਰਬਾਨੀ ਹੈ। ਉਹਦਾ ਆਸਾਨ ਆ, ਇਹ ਭੁੱਲਦੇ ਨਹੀਂ ਹੈ। ਬੱਚੇ ਨਹੀਂ ਤੇ ਹਾਂ। ਉਹ ਡੋਗਰਿਆਂ ਨੂੰ ਪਤਾ ਲੱਗਾ ਕਿ ਹਾਂ। ਸਿੱਖ ਉੱਥੇ ਨੇ ਨਾ ਗੱਡੀ ਬਿੱਲੀ ਕਰਤੀ, ਗੱਡੀ ਸਿੱਖਾਂ ਨੇ ਵੱਢ ਦੇਣੀ। ਅੱਛਾ। ਉਹਨਾਂ ਨੇ ਆ ਕੇ ਸਾਨੂੰ ਨਾ ਬਚਾਇਆ। ਹੂੰ। ਉਹਨਾਂ ਨੇ ਐਲਾਨ ਕਰਤਾ ਵੀ ਬੱਚਾ ਇੱਕ ਮੁਸਲਮਾਨਾਂ ਦਾ ਮਰ ਗਿਆ, ਜੀ ਸਾਰੇ ਮਾਰ ਲੈਣੇ। ਵਾਹ ਬਈ ਕੀ ਬਾਤ। ਉਹਨਾਂ ਨੇ ਜਨਾ ਕੰਪ ਲਿਆ। ਜੀ ਸੱਜਣੋ ਤੇ ਮਿੱਤਰੋ ਤੇ ਵੇਲਿਓ, ਅਸਲਾਮ ਵਾਲੇਕੁਮ। ਕੀ ਹਾਲ ਚਾਲ ਹੈ ਜਨਾਬ? ਠੀਕ। ਪੰਜਾਬੀ ਵਿਰਸਾ ਜਨਾਬ ਡਾਕਟਰ ਰਾਣਾ ਅਹਿਸਾਨ ਤੁਹਾਡੇ ਨਾਲ ਜੁੜਿਆ ਜੀ। ਲਾਰਲ ਮਲਵਾਰ ਕਹਿੰਦਾ ਹੁੰਦਾ ਸੀ, ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ, ਹੀਰ ਛੱਡ ਗਈ ਪੂਰ ਸਹੇਲੀਆਂ ਦਾ। ਹਾਂ। ਕਹਿੰਦਾ ਆਲਮਾ ਅਸੀਂ ਵੀ ਕਦੇ ਟੁਰ ਜਾਣਾ, ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਵਿਛੋੜਿਆਂ ਦੀ ਦਾਸਤਾਨ ਜਦੋਂ ਬਿਆਨ ਕੀਤੀ ਜਾਂਦੀ ਆ, ਬਿਆਨ ਕਰਨ ਲਈ ਵੀ ਹੌਸਲਾ ਚਾਹੀਦਾ ਤੇ ਸੁਣਨ ਵਾਸਤੇ ਵੀ ਬਹੁਤ ਹੌਸਲਾ ਚਾਹੀਦਾ। ਤੇ ਹੌਸਲਾ ਉਹਨਾਂ ਦਾ ਦੇਖੋ ਜਿਹੜੇ ਸੰਨ 47 ਦੀ ਵੰਡ ਵੇਲੇ ਆਪਣਾ ਘਰ-ਬਾਰ, ਬੱਚੇ, ਮੀਆਂ ਬੀਵੀ ਹਰ ਚੀਜ਼ ਛੱਡ ਕੇ, ਹਰ ਚੀਜ਼ ਦੀ ਕੁਰਬਾਨੀ ਦੇ ਕੇ ਜਨਾਬ ਵਿਚਾਰੇ ਬਹੁਤ ਮਾਰੇ ਕੁੱਟੇ ਹੋਏ, ਵੱਡੇ ਹੋਏ, ਭੁੱਖੇ ਪਿਆਸੇ ਥਿਆਏ ਕਿੱਦਾਂ ਉਪੜੇ ਆ। ਇਹ ਆਪਾਂ ਨੂੰ ਪਤਾ ਲੱਗਦਾ ਜਦੋਂ ਆਪਾਂ ਉਸ ਬਜ਼ੁਰਗ ਦੇ ਕੋਲੋਂ ਗੱਲਾਂ ਪੁੱਛਦੇ ਆ ਜਿਹੜੇ ਵਿਚਾਰਿਆਂ ਨੇ ਵਿਛੋੜੇ ਝੱਲੇ ਆ। ਸੰਨ 47 ਦੀ ਵੰਡ ਵੇਲੇ ਜਿਹੜੇ ਵਿਛੜ ਕੇ ਆਏ ਆ, ਜਿਨ੍ਹਾਂ ਦੇ ਸਾਹਮਣੇ ਮਾਂ ਦੇ ਸਾਹਮਣੇ ਪੁੱਤ ਮਾਰਿਆ, ਪੁੱਤ ਦੇ ਸਾਹਮਣੇ ਮਾਂ ਮਾਰੀ, ਭਾਈ ਦੇ ਸਾਹਮਣੇ ਭਾਈ ਮਾਰਿਆ। ਉਹ ਐਸੀ ਕਿਆਮਤ ਸੀ, ਛੋਟੀ ਕਿਆਮਤ ਸੀ ਵੀ ਉਹ ਵਾਕਈ ਕਿਆਮਤ ਤੋਂ ਪਹਿਲਾਂ ਕਿਆਮਤ ਆਈ ਆ। ਅੱਜ ਅਸੀਂ ਜੁੜੇ ਆ ਸਾਡੇ ਬਜ਼ੁਰਗ ਨੇ ਜਨਾਬ ਨਾਲ। ਇਹ ਸੰਨ 47 ਦੇ ਵੰਡ ਵੇਲੇ ਇਹਨਾਂ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਇਹਨਾਂ ਨੂੰ ਯਾਦ ਆ, ਚੇਤੇ ਆ। ਤੇ ਅੱਜ ਇਹਨਾਂ ਕੋਲੋਂ ਪੁੱਛਦੇ ਆ ਵੀ ਕੀ ਸੂਰਤ ਹਾਲ ਰਹੀ ਹੈ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਹਾਂਜੀ ਬਜ਼ੁਰਗੋ, ਕੀ ਨਾਂ ਤੁਹਾਡਾ? ਨਜ਼ੀਰ ਅਹਿਮਦ। ਨਜ਼ੀਰ ਅਹਿਮਦ। ਅੱਛਾ ਇਹ ਦੱਸੋ ਵੀ ਜਦੋਂ ਸੰਨ 47 ਵੇਲੇ ਵੰਡ ਪਈ ਆ, ਤੁਹਾਡੀ ਕਿੰਨੀ ਕੁ ਉਮਰ ਸੀ? 7-8 ਸਾਲ ਸੀਗੀ? ਹਾਂ 10 ਸਾਲ ਸੀ। 10 ਸਾਲ। ਯਾਨੀ ਤੁਹਾਨੂੰ ਕੋਈ ਮਾੜੀ ਮੋਟੀ ਸੁਰਤ ਹੈ ਉੱਥੇ? ਹਾਈ ਸਾਉਣ ਦਾ ਮਹੀਨਾ ਸੀ, ਮੱਕੀਆਂ ਚਾਬੂ ਹੋਈਆਂ ਸੀ। ਅੱਛਾ। ਹਾਈ ਉਸ ਵੇਲੇ ਰਾਤ ਨੂੰ ਹਾਂ। ਗੱਠਾਂ ਤੇ ਸਫ਼ਰ ਕੀਤਾ। ਦਰਿਆ ਦੇ ਨਾਲ ਇੱਕ ਸਾਈਕਲ ਆਉਂਦਾ ਸੀ, ਬਲਵਾਲਾ ਨੇ ਆਖਿਆ ਵੀ ਖਰਾ ਸਿਖਾ ਰਹੇ ਆ, ਫਿਰ ਉੱਥੇ ਪਸੀਦਾ ਹੋ ਗਿਆ। ਅੱਛਾ ਅੱਛਾ ਅੱਛਾ। ਤੇ ਸਵੇਰ ਨੂੰ ਆ ਕੇ ਕੰਪ ਲੁਧਿਆਣੇ ਲੱਗ ਗਿਆ। ਹੂੰ। ਲੁਧਿਆਣੇ ਲੱਗਾ ਤੇ ਫਿਰ ਉੱਥੇ ਬਾਰਿਸ਼ ਬੜੀ ਪਈ ਆ। ਅੱਛਾ ਅੱਛਾ। ਸਾਉਣ ਦਾ ਮਹੀਨਾ ਸੀ? ਹਾਂਜੀ ਸਾਲ ਦਾ ਮਹੀਨਾ, ਮੱਕੀਆਂ ਚਾਬੂ ਹੋਈਆਂ। ਚਾਬੂ ਹੋਈਆਂ ਸੀ ਮੱਕੀਆਂ, ਔਰ ਬਾਰਿਸ਼ ਬਹੁਤ ਹੋ ਰਹੀ ਸੀ। ਹੈ ਬਾਰਿਸ਼ ਬੜੀ ਹੋਈ, ਫਲੱਡ ਚੜਿਆ ਬੱਲੇ ਬੱਲੇ। ਲੁਧਿਆਣੇ। ਬੰਦਾ ਡੁੱਬੂ ਜਿਹੜੀ ਨਾ ਹਾਂ। ਪਾਣੀ ਹੋ ਗਿਆ। ਪਿੰਡ ਆਪਣਾ ਕਿਹੜਾ ਸੀ ਪਿੱਛੋਂ? ਪਿੰਡ ਆਪਣਾ ਮੇਲੋ ਸੀ ਜੀ। ਮੇਲੋਂ। ਤੇ ਜ਼ਿਲ੍ਹਾ? ਜ਼ਿਲ੍ਹਾ ਲੁਧਿਆਣਾ। ਜ਼ਿਲ੍ਹਾ ਲੁਧਿਆਣਾ। ਉਹ ਜਿਹੜਾ ਦਰਿਆ ਚੜਿਆ ਸੀ ਤੁਹਾਡੇ ਕੋਲ, ਉਹ ਦਰਿਆ ਦਾ ਨਾਂ ਯਾਦ ਆ ਕੀ? ਦਰਿਆ ਬੁੱਢਾ ਦਰਿਆ ਵਗਦਾ। ਬੁੱਢਾ ਦਰਿਆ ਕਹਿੰਦੇ ਸੀ। ਤੇ ਇਹ ਤੁਹਾਨੂੰ ਯਾਦ ਆ ਵੀ ਤੁਹਾਡੇ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਹਾਂਜੀ। ਕਿਹੜਾ ਕਿਹੜਾ ਸੀ ਕੋਈ ਦੱਸੋ? ਮਤਲਬ ਪਿੰਡ ਵਾਲੇ ਇੱਕ ਰੱਖੋਵਾਲ, ਗੱਦੋਵਾਲ, ਅੱਛਾ ਅੱਛਾ ਅੱਛਾ। ਧਨਾੜਛੂ, ਹਾਂ ਹਾਂ ਭੈਣੀਆਂ, ਹਾਂ। ਕੂਮ। ਹਾਂ। ਹਾਂਜੀ। ਅੱਛਾ ਤੇ ਅੱਛਾ ਅੱਛਾ। ਇਹ ਪਿੰਡ ਸੀਗੇ। ਬੁੱਢੇਆਲ, ਬੁੱਢਿਆਲ ਸੀ। ਪਹਾੜੂਵਾਲ। ਹਾਂਜੀ ਪਹਾੜੂਵਾਲ ਵੀ ਸੀ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਤਹਿਸੀਲ ਮੇਰੇ ਖਿਆਲ ਸੇ ਥਾਨੇਵਾਲ ਸੀ, ਪਤਾ ਨਹੀਂ ਹਾਂਜੀ, ਜਾਂ ਥਾਣਾ ਸੀ, ਲੁਧਿਆਣਾ ਚਲੋ ਜ਼ਿਲ੍ਹਾ ਸੀ। ਜ਼ਿਲ੍ਹਾ ਲੁਧਿਆਣਾ ਹੀ ਸੀਗਾ ਜੀ, ਜ਼ਿਲ੍ਹਾ ਲੁਧਿਆਣਾ ਸੀ। ਆਪਣੀ ਬੋਲੀ ਵੀ ਲੁਧਿਆਣੇ ਦੀ ਹੈ ਨਾ, ਪੂਰੀ ਹਾਂਜੀ। ਠੋਸ ਬੋਲੀ ਆ। ਅੱਛਾ ਇਹ ਵੰਡ ਵੇਲਾ ਤਾਂ ਚਲੋ ਪੁੱਛਦੇ ਆ ਤੁਹਾਨੂੰ। ਇਹ ਦੱਸੋ ਵੀ ਉੱਥੇ
ਤੁਸੀਂ ਜ਼ਿਮੀਂਦਾਰਾ ਕਰਦੇ ਸੀ, ਮਾਂ-ਬਾਪ ਵੀ ਤੁਹਾਡੇ ਜ਼ਿਮੀਂਬਾਪ ਬਜ਼ੁਰਗ ਵੀ ਕਰਦੇ ਹਾਂ ਸੀ ਜ਼ਿਮੀਂਦਾਰਾ ਕਰਦੇ ਜ਼ਿਮੀਂਦਾਰਾ। ਤੇ ਕਿਹੜੀ ਫਸਲ ਉੱਥੇ ਹੁੰਦੀ ਸੀ ਮੇਲੋਂ 'ਚ? ਮੱਕੀ ਹੁੰਦੀ ਸੀ, ਕਣਕ ਹੁੰਦੀ ਸੀ ਹੂੰ। ਤੇ ਕਮਾਦ ਵੀ ਹੁੰਦਾ ਸੀ ਅੱਛਾ ਤੇ ਅੱਧਾ ਇਲਾਕਾ ਮਾਰੂ ਸੀ, ਅੱਧਾ ਖੂਹ ਦਾ ਸੀ। ਅੱਛਾ, ਅੱਧਾ ਖੂਹ ਦਾ ਖੂਹ ਸੀ। ਨਾਲ ਸੈਲਾਬ ਕਰਦੇ ਸੀ। ਅੱਛਾ ਅੱਛਾ ਅੱਛਾ। ਅੱਧਾ ਬਾਰਿਸ਼ਾਂ ਪੈਂਦੀਆਂ ਤੇ ਚਨੇ, ਛੋਲੇ, ਮੂੰਗਫਲੀ ਉਹ ਬੀਜਦੇ ਸੀ। ਹੂੰ। ਮੂੰਗਫਲੀ, ਹੂੰ। ਚਨੇ, ਛੋਲੇ ਇਹ ਬੀਜਦੇ ਸੀ। ਟਿੱਬੇ ਟੁੱਬੇ ਵੀ ਸੀਗੇ ਰੇਤ ਦੇ? ਟਿੱਬੇ ਇੰਨੇ ਸੀ ਕਿ ਇੱਧਰ ਫਸਲ ਕੱਟ ਕੇ ਨਾ ਇੱਧਰ ਪੱਕੀ ਜਗ੍ਹਾ ਤੇ ਲਿਆ ਕੇ ਪੇੜ ਲਾਉਂਦੇ ਹੁੰਦੇ ਸੀ। ਪੇੜ ਲਾਉਂਦੇ ਸੀ। ਅੱਛਾ ਅੱਛਾ। ਹਾਂਜੀ, ਲੀਹਾਂ ਡੂੰਘੀਆਂ ਹੋ ਜਾਂਦੀਆਂ, ਨੀਨੀਆਂ ਡੂੰਘੀਆਂ ਹੋ ਜਾਂਦੀਆਂ, ਗੱਡੇ ਬੈ ਚੱਲਦੇ ਸੀ। ਆਹੋ, ਗੱਡੇ ਢੋਹ ਕੇ ਲਿਆ ਕੱਚੀਆਂ ਕੇ ਸੜਕਾਂ, ਗੱਡੇ, ਬਲਦ ਚੰਗਾ ਬਲਦ ਹੀ ਉਹ ਫਿਰ ਰੇਤੇ 'ਚੋਂ ਕੱਢਦਾ ਹੂ ਗੱਡਾ। ਹਾਂਜੀ, ਚੰਗੇ ਬਹਿੜੇ ਚੰਗੇ ਲੈਂਦੇ ਸੀ। ਅੱਛਾ ਅੱਛਾ ਅੱਛਾ। ਜੋਗ ਚੰਗੀ ਰੱਖੀ ਹੁੰਦੀ ਸੀ, ਖੂਹ ਚੱਲਣਾ, ਹੂੰ। ਹਲ ਬਾਣਾ, ਜ਼ਮੀਨ, ਹਾਂ। ਮਾੜਾ ਡੰਗਰ ਬਾਹਰ ਨਹੀਂ ਸੀ ਛੱਡਦਾ। ਨਹੀਂ ਸੀ ਬਾਹਰ ਛੱਡਣਾ। ਅੱਛਾ, ਇੱਕ ਦਿਨ ਜਦੋਂ ਤੁਸੀਂ ਖੂਹ ਚਲਾਉਂਦੇ ਸੀ ਪੂਰਾ ਦਿਨ ਕਿੰਨੀ ਕੁ ਫਸਲ ਭਰ ਲੈਂਦੇ ਹੁੰਦੇ ਸੀ ਕਿ ਸਿੰਜਾ ਕਿੰਨਾ ਕੁ ਹੁੰਦਾ ਸੀ? ਸਿੰਜਾ ਕਿਆਰੇ ਛੋਟੇ ਛੋਟੇ ਬਣਾਏ ਹੁੰਦੇ ਸੀ। ਆਹੋ, ਵੀ ਛੋਟੇ ਛੋਟੇ ਖੂਹ ਨਾ ਭਰ ਜਾਣ। ਹਾਂਜੀ, ਅੱਛਾ। ਉਹ ਕਿਆਰਾ ਭਰ ਗਿਆ, ਦੂਸਰਾ ਛੱਡਤਾ। ਬਾਰੀਆਂ ਬੰਨੀ, ਅੱਜ ਮੈਂ ਚਲਾਉਣਾ, ਕੱਲ ਨੂੰ ਤੁਸੀਂ ਚਲਾਉਣਾ, ਪਰਸੋਂ ਨੂੰ ਉਹਨੇ ਚਲਾਉਣਾ। ਠੀਕ ਆ। ਆਪਣੇ ਜਾਰੀ ਜਿੰਨਾ ਭਰਨਾ ਤੇ ਭਰ ਲੈਣਾ। ਭਰ ਲੈਣਾ। ਠੀਕ ਆ। ਜਾਣੀ ਸਲਾਹ ਮਸ਼ਵਰੇ ਨਾਲ, ਪਿਆਰ ਮੁਹੱਬਤ ਦੇ ਨਾਲ ਇੱਕ ਦੂਏ ਨੂੰ। ਉਹਨੇ ਕਹਣਾ ਯਾਰ ਅੱਜ ਚੱਲ ਮੈਂ ਚਲਾ ਲੈਣਾ, ਤੂੰ ਰਹਿਣ ਦੇ। ਉਹਨੇ ਕਹਣਾ ਚੱਲ ਤੂੰ ਚਲਾ ਲਾ। ਮੁਸ਼ਤਰਕਾ ਜੋ ਖੂਹ ਲੱਗਿਆ ਹੁੰਦਾ ਸੀ। ਮੁਸ਼ਤਰਕਾ ਲੱਗੇ ਹੁੰਦੇ ਸੀ। ਮੁਸ਼ਤਰਕਾ ਲੱਗੇ। ਮੁਸ਼ਤਰਕਾ ਖੂਹ ਹੁੰਦਾ ਸੀ, ਅੱਜ ਮੈਂ ਚਲਾ ਲਿਆ, ਕੱਲ ਨੂੰ ਮੇਰੇ ਤਾਏ ਨੇ ਚਲਾ ਲਿਆ, ਪਰਸੋਂ ਦੂਸਰੇ ਨੇ ਚਲਾ ਲਿਆ, ਏਦਾਂ। ਅੱਛਾ ਅੱਛਾ, ਬਿਲਕੁਲ ਠੀਕ ਆ। ਅੱਛਾ, ਜਦੋਂ ਮਤਲਬ ਉੱਥੇ ਕੋਈ ਸ਼ਾਦੀ ਵਿਆਹ ਹੁੰਦੇ ਸੀ, ਕੋਈ ਦੇਖਿਆ ਕੋਈ ਸ਼ਾਦੀ ਵਿਆਹ ਹੋਇਆ? ਨਹੀਂ, ਸ਼ਾਦੀ ਵਿਆਹ ਨਹੀਂ ਜੀ। ਕੋਈ ਨਹੀਂ ਦੇਖਿਆ, ਕਿਸੇ ਦਾ ਨਹੀਂ ਹੋਇਆ ਹੈ ਜੀ। ਤੇ ਮਰਗ ਠਰਗ ਉੱਥੇ ਕਬਰਸਤਾਨ ਤਾਂ ਹੈ, ਹੋਣਾ ਹੀ ਆ। ਆ ਕਬਰਸਤਾਨ ਦੇ ਬੁੱਢੇ ਵਾਲੇ ਰਖਵਾਲੇ ਦੇ ਇਸ ਪਾਸੇ। ਉਸ ਪਾਸੇ ਕਬਰਸਤਾਨ ਸੀਗਾ, ਉੱਧਰ ਜਾ ਕੇ ਦਫਨਾਉਂਦੇ। ਹਾਂਜੀ, ਤੇ ਮਸਜਿਦ ਵੀ ਸੀਗੀ? ਮਸਜਿਦ ਸੀ, ਇੱਧਰ ਮਿਸਰੀਆਂ ਦੇ ਬਰੋਟਾ ਲੱਗਾ ਸੀ ਅੱਛਾ। ਤੇ ਦਰਿਆਨ ਦੀ ਸੜਕ ਜਾਂਦੀ ਹਾਂ, ਸੀ। ਹਾਂ, ਹਾਂ, ਹਾਂ। ਹਾਂਜੀ, ਉੱਧਰ- ਦਰਿਆਨ ਸੜਕ ਜਾਂਦੀ ਸੀ, ਉਹਦੇ ਨਾਲ ਮਸਜਿਦ ਸੀ। ਮਸਜਿਦ ਇੱਕੋ ਹੀ ਸੀ ਮਸਜਿਦ 'ਚ। ਅੱਛਾ, ਆਪਣਾ ਘਰ ਕਿੱਥੇ ਸੀ? ਪਿੰਡ ਦੇ ਗੱਭੇ ਸੀ ਜਾਂ ਸਾਈਡ ਤੇ ਸੀ ਜਾਂ? ਸਾਡਾ ਘਰ ਹੀ ਇੱਕ ਸਾਈਡ ਤੇ ਸੀ ਜੀ। ਇੱਕ ਸਾਈਡ ਤੇ ਹੈ। ਤੁਹਾਡਾ ਘਰ ਸੀਗਾ ਮੇਰੇ ਤਾਏ ਦੇ ਪਿਛਲੇ ਪਾਸੇ। ਚੜ੍ਹਦੇ ਵਾਲੇ ਪਾਸੇ ਸੀ ਜਾਂ ਲਹਿੰਦੇ ਵਾਲੇ? ਤੁਹਾਡਾ ਘਰ ਸੀਗਾ ਚੜ੍ਹਦੇ ਵਾਲੇ ਦੇ ਪਾਸੇ, ਸਾਡਾ ਘਰ ਇੱਧਰਲੇ ਪਾਸੇ। ਹਾਂ। ਇਹ ਤਾਏ ਦਾ ਹੱਥਾ ਖੁੱਲਾ ਸੀ, ਉਹਦੇ ਪਿਛਲੇ ਪਾਸੇ ਦਾ ਦੀਵਾਰ ਤੁਹਾਡੀ ਸਾਂਝੀ ਸੀ। ਸਾਂਝੀ ਸੀ ਦੀਵਾਰ, ਸਾਂਝੀ ਸੀ। ਇਸ ਪਾਸੇ ਫਿਰ ਟਿੱਬੇ ਵੀ ਸੀ। ਟਿੱਬੇ ਵੀ ਸੀਗੇ। ਅੱਛਾ, ਉਦੋਂ ਫਿਰ ਤੁਸੀਂ ਪੜ੍ਹਦੇ ਪੁੱੜਦੇ ਹੁੰਦੇ ਸੀ ਜਾਂ ਖੇਡਦੇ ਰਹਿੰਦੇ ਸੀ? ਨਹੀਂ ਜੀ, ਪੜ੍ਹਵਾਈ ਪੜੂਈ ਕੋਈ ਨਹੀਂ, ਉਦੋਂ ਦਾ ਕੋਈ ਨਹੀਂ ਸੀ। ਉਦੋਂ ਪੜ੍ਹਾਈ ਦਾ ਐਡਾ ਰੁਝਾਨ ਕੋਈ ਨਹੀਂ ਸੀ। ਖੇਲ ਖੁਆਲੇ ਕਰ ਦਿੰਦੇ ਸੀ। ਅੱਛਾ ਅੱਛਾ ਅੱਛਾ। ਅਗਰ ਕੋਈ ਪੜ੍ਹਨ ਜਾਂਦਾ ਸੀ ਫਿਰ ਕਿਸੇ ਹੋਰ ਪਿੰਡ ਸਕੂਲ ਸੀ? ਉਹ ਪੜ੍ਹਨ ਜਾਂਦਾ ਸੀ ਕਿਸੇ ਸਕੂਲ? ਕਿਹੜੇ ਪਿੰਡ ਸੀ ਸਕੂਲ ਜੇ ਕੋਈ ਪੜ੍ਹਨ ਜਾਂਦਾ ਸੀ? ਇਹ ਸਕੂਲ ਦਾ ਕੋਈ ਪਤਾ ਨਹੀਂ। ਇਹ ਸਕੂਲ ਦਾ ਕੋਈ ਇਲਮ ਨਹੀਂ ਹੈ। ਅੱਛਾ ਅੱਛਾ। ਇਹ ਨਹੀਂ ਸਕੂਲਾਂ ਦੇ ਉਦੋਂ ਦੌਰ ਕੋਈ ਨਹੀਂ ਸੀ ਜਨਾਬ। ਹਾਂ, ਸ਼ੇਰ ਆ ਕੱਪੜੇ ਸੀ ਜਾਂਦਾ ਸੀ ਨਾ। ਆਹੋ, ਆ ਛੁੱਟੀਆਂ ਤੇ ਜਾਂਦਾ ਹਾਂ ਸੇ ਛੇ ਟੁੱਟਾ, ਮੈਂ ਦੇਖਿਆ। ਇਹ ਉੱਥੇ ਕੱਪੜੇ ਸਿੱਖੇ। ਨਿੱਕਾ ਅਰਾਈ ਸੀ, ਉਹਦਾ ਪੁੱਤ ਸੀ ਬਲੈਕ, ਉਹਦੇ ਕੋਲੋਂ ਕੰਮ ਸਿੱਖਿਆ ਇਹਨੇ। ਅੱਛਾ ਅੱਛਾ। ਇਹ ਕਿੱਥੇ ਦੇ ਸੀਗੇ? ਇਹ ਗਾਜੀਪੁਰ ਦਾ। ਅੱਛਾ, ਇਹ ਗਾਜੀਪੁਰ ਦੇ ਸੀ। ਗਾਜੀਪੁਰ ਵੀ ਨਾਲ ਹੋ? ਗਾਜੀਪੁਰ ਨਵਾਂ ਪਿੰਡ ਨਾਨਕੇ ਹੀ ਸਾਡੇ। ਅੱਛਾ, ਤੁਹਾਡੇ ਨਾਨਕੇ ਸੀਗੇ। ਅੱਛਾ ਅੱਛਾ ਅੱਛਾ। ਅੱਛਾ, ਜਦੋਂ ਇਹ ਅਜਾੜੇ ਪਏ ਆ, ਤੁਹਾਨੂੰ ਕਦੋਂ ਕੁ ਪਤਾ ਲੱਗਿਆ ਵੀ ਹੁਣ ਸਾਨੂੰ ਉੱਠਣਾ ਪੈਣਾ, ਜਾਣਾ ਪੈਣਾ, ਜਾਂ ਕੋਈ ਹੱਲਾ ਪਿਆ ਸੀ? ਇਸ ਤਰ੍ਹਾਂ ਪਤਾ ਲੱਗਾ ਨਾ ਜਿਸ ਵੇਲੇ ਹੱਲਾ ਰਾਤ ਨੂੰ ਸੁੱਤੇ ਪਿਆ ਨੇ ਵੱਢਣ ਲੱਗ ਗਏ। ਹਾਂ, ਅੱਛਾ ਅੱਛਾ, ਹੱਲਾ ਪਿਆ। ਲੀਲ ਦਾ ਬਾਪ ਸਰਦਾਲੀ, ਹਾਂ, ਜੀਨ ਦਾ ਬਾਪ, ਹੂੰ, ਇੱਕ ਦੋ ਚਾਰ ਹੋਰ ਚਲੇ ਗਏ ਵੀ ਹਮਦਾਦ ਕਰਨ। ਹਾਂ ਹਾਂ। ਗਏ ਮੁੜ ਕੇ ਆਏ ਤਾਂ ਨਹੀਂ ਇਹ? ਨਹੀਂ ਆਏ, ਨਹੀਂ ਆਏ ਨਹੀਂ ਮੁੜ ਕੇ। ਨਹੀਂ ਉੱਥੇ ਜ਼ਰੂਰ ਹੋ ਗਿਆ, ਸ਼ਹੀਦ ਹੋ। ਹਾਂ, ਵੀ ਆ ਜਾਣਾ ਇੱਥੇ ਮੁੜਿਆਣਾ। ਬਾਬੂ ਲੰਬੜਦਾਰ ਕਹਿੰਦਾ ਇੱਥੇ ਮੁੜਿਆਣਾ, ਇੱਥੇ ਮੁੜਾਣਾ। ਆਈ ਉੱਥੇ ਮੁੜਦੇ ਪਾਕਿਸਤਾਨ ਜਾ ਗਿਆ। ਯਾਨੀ ਨੰਬਰਦਾਰ ਕਹਿੰਦਾ ਰਿਹਾ ਵੀ ਆਪਾਂ ਜਾਣਾ ਨਹੀਂ, ਵਾਪਸ ਆ ਜਾਣਾ। ਵਾਪਸ ਮੁੜਿਆਣਾ, ਗਾਹ ਕਿੱਥੇ ਜਾਣਾ? ਕਿੱਥੇ ਜਾਣਾ? ਲੇਕਿਨ ਉਹ ਗੱਲ ਕਰਦੇ ਕਰਦੇ ਫਿਰ ਪਾਕਿਸਤਾਨ ਪਹੁੰਚ ਹੀ ਗਏ। ਪਾਕਿਸਤਾਨ ਪਹੁੰਚ ਗਿਆ। ਔਰ ਫਿਰ ਇੱਥੇ ਆ ਕੇ ਵੀ ਕੁਛ ਦੇਰ ਮੈਂ ਸੁਣਿਆ ਕਹਿੰਦੇ ਰਿਹਾ ਵੀ ਮੁੜ ਜਾਣਾ। ਹਾਂਜੀ, ਕਹਿੰਦਾ ਠੀਕ ਤਾਂ ਕਹਿੰਦਾ ਰਿਹਾ ਵਾਪਸ ਮੁੜ ਜਾਣਾ। ਮੁੜ ਜਾਣਾ ਵਾਪਸ, ਪਰ ਕਿੱਥੇ? ਜਿੱਥੇ ਦਾ ਦਾਣਾ ਪਾਣੀ ਫਿਰ ਚੁਗਣਾ ਹੋਵੇ ਉੱਥੇ ਦਾ ਚੁਗਣਾ ਪੈਂਦਾ ਆ। ਫਿਰ ਅੱਛਾ, ਫਿਰ ਕੈਂਪ ਦੇ ਵਿੱਚ ਉੱਥੇ ਗੱਡੀ ਬੈਠੇ ਸੀ ਕੋਈ ਜਾਂ ਪੈਦਲ? ਲੁਧਿਆਣੇ ਬਾਰਿਸ਼ ਪਈ, ਬਾਪ ਮੇਰਾ ਬੱਚੇ ਇੱਥੇ ਚੰਗੇ ਸੀ, ਚਾਰਨ ਗਿਆ ਸੀਗਾ ਤੇ ਫਿਰ ਬਾਰਿਸ਼ ਨੇ ਘੇਰਿਆ, ਉਹ ਨਹੀਂ ਆਇਆ। ਅੱਛਾ। ਉਹ ਪਾਣੀ ਗੱਡੇ ਡੁੱਬਣ ਲੱਗਿਆ ਨਾ, ਲੋਕਾਂ ਨੇ ਖਿੱਚ ਕੇ ਲਾਏ ਤੇ ਮੇਰੀ ਮਾਂ ਨੇ ਨਾ ਸਾਨੂੰ ਲੈ ਕੇ ਨਾ ਭੌਰੇ ਸੀ ਨਾਲੇ ਪਿੰਡ। ਅੱਛਾ। ਸੜਕ ਦੇ, ਹਾਂ ਹਾਂ। ਸੜਕ ਬਹੁਤ ਉੱਚੀ ਸੀ, ਹੂੰ। ਉੱਥੇ ਲੈ ਕੇ ਚਲੀ ਗਈ। ਹਾਂ।
ਦੋ ਕੁੜੀਆਂ ਮੈਨੂੰ ਬਸ਼ੀਰ ਬੋਲੋ ਚੱਲੀ ਗਏ ਪੰਜੇ ਇਹ ਜਵੀਰ ਖਾਂ ਗੱਡੀ 'ਚ ਰਿਹਾ ਹਾਂ ਇਹ ਨਹੀਂ ਗਿਆ ਅੱਛਾ ਅੱਛਾ। ਉੱਥੇ ਗਏ ਭੈਣ ਵੀ ਤੈਨੂੰ ਕਿੱਥੇ ਵਾਰੀ ਅੰਦਰ ਹੀ ਪਾਣੀ ਫਿਰਦਾ ਵੀ ਵਿੱਚੇ ਵਿੱਚੇ ਹਾਂ ਹਾਂ ਬਾਈ ਨਹੀਂ ਦਿੱਤਾ ਵਾਪਸ ਮੁੜ ਪੈ ਠੀਕ ਪਾਣੀ ਚੜ ਗਿਆ ਹਾਂ ਲੰਮੇ ਕਾਦਾ ਇੱਕ ਬੰਦਾ ਸਫ਼ਰ ਕਰੀ ਆਉਂਦਾ ਸੀ ਅੱਛਾ ਉਹਨੇ ਕਿਹਾ ਭੈਣ ਤਾਂ ਨਿਆਣੇ ਰੋਲ ਲੈਣੇ ਆ। ਰੋਲ ਲੈਣ ਉਹਨੇ ਦੋ ਨਿਆਣੇ ਕੰਨੇ 'ਚ ਫੜਾਏ ਉਹਨੇ ਸਾਨੂੰ ਕਿਹਾ ਕੱਪੜਾ ਪਾਲ ਦਿਓ ਘੁੱਟ ਕੇ ਛੱਡਿਓ ਨਾ ਵਾਹ ਜੀ ਵਾਹ ਕੀ ਬਾਤ ਉਹਨੇ ਸਾਨੂੰ ਪਾਲ ਲਾਇਆ ਠੀਕ ਆਈ ਸਾਡੇ ਤੇ ਚੜਾ ਬੜੀ ਉਹਦੀ ਮਿਹਰਬਾਨੀ ਹਾਂ, ਹੈ ਉਹਦਾ ਆਸਾਨ ਆ ਇਹ ਭੁੱਲਦੇ ਨਹੀਂ ਹੈ ਬੱਚੇ ਨਹੀਂ ਤੇ ਰੋੜ ਵੀ ਸਕਦੇ ਸੀ ਉੱਥੇ ਜਨਾਬ ਇਹ ਦੂਸਰੇ ਬਾਪ ਆ ਗਿਆ ਸਾਡਾ ਹੂੰ ਫੇਰ ਜਨਾਬ ਉੱਥੇ ਅਰਬੀ ਦੇ ਪੱਤੇ ਪੁੱਤੇ ਲੈ ਲੈ ਕੋਈ ਉੱਤੇ ਪੱਟ ਪੁੱਟ ਕੇ ਖਾਣਾ ਪੀਣਾ ਭੁੱਖੇ ਚਾਹੇ ਮਰਦੇ ਗਏ ਆਏ ਫੇਰ ਲੱਗ ਗਈ ਗੱਡੀ ਅੱਛਾ ਗੱਡੀ ਬੈਠਿਆ ਹਾਂ। ਇੱਧਰ ਗੰਡਾ ਸਿੰਘਾਲ ਨੂੰ ਗੱਡੀ ਆਈ ਆ ਹਰ ਸਟੇਸ਼ਨ ਤੇ ਗੱਡੀ ਉੱਤੋਂ ਵੀ ਥੱਲਿਓਂ ਵੀ ਸਾਰੇ ਬੈਠਣ ਨੂੰ ਜਗ੍ਹਾ ਨਹੀਂ ਸੀ ਕਿਤੇ ਭਰੀ ਪਈ ਗੱਡੀ ਹਾਂਜੀ ਉੱਤੋਂ ਗੋਲ ਡੱਬੇ ਬੈਠਣਾ ਉੱਤੇ ਵੀ ਔਖਾ 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 ਉਹ ਆਜ਼ਾਦ ਨਾ ਆ ਕੇ ਉਹਨਾਂ ਨੇ ਲਾਤੀ ਠੀਕ। ਆ ਕੇ ਮੂਹਰੇ ਲਾਂ ਟੁੱਟੀ ਹੋਈ ਆ ਹੂੰ ਉੱਥੇ ਖੜੀ ਕਰਤੀ ਖੜੀ ਕਰਤੀ ਅਸਰ ਗੰਡਾ ਸਿੰਘ ਬਾਰਡਰ ਅਸਰ ਦਾ ਟਾਇਰ ਸੀ ਅੱਛਾ ਉੱਥੇ 2 ਮੀਲ ਤੇ ਕੰਪ ਲੱਗਾ ਸੀ ਮੁਸਲਮਾਨਾਂ ਦਾ ਹਾਂ ਉਹ ਡੋਗਰਿਆਂ ਨੂੰ ਪਤਾ ਲੱਗਾ ਕਿ ਹਾਂ। ਸਿੱਖ ਉੱਥੇ ਨੇ ਨਾ ਗੱਡੀ ਬਿੱਲੀ ਕਰਤੀ ਗੱਡੀ ਸਿੱਖਾਂ ਨੇ ਵੱਢ ਦੇਣੀ ਅੱਛਾ ਉਹਨਾਂ ਨੇ ਆ ਕੇ ਸਾਨੂੰ ਨਾ ਬਚਾਇਆ ਹੂੰ ਉਹਨਾਂ ਨੇ ਐਲਾਨ ਕਰਤਾ ਵੀ ਬੱਚਾ ਇੱਕ ਮੁਸਲਮਾਨਾਂ ਮਰ ਗਿਆ ਸੀ ਸਾਰੇ ਮਾਰ ਲੈਣੇ ਵਾਹ ਬਈ ਕੀ ਬਾਤ ਉਹਨਾਂ ਨੇ ਜਨਾ ਕੰਪ ਲਿਆ ਕੇ ਚਲੋ ਉਹਨਾਂ ਦੀ ਮਿਹਰਬਾਨੀ ਉਹਨਾਂ ਨੇ ਵੀ ਹੈਂ? ਬੜਾ ਆਸਾਨ ਉਹਦਾ ਦੁੱਖ ਭੁੱਲਦਾ ਨਹੀਂ ਭੁੱਲ ਉਹ ਯਾਰ ਬਈਆ ਬਾਣ ਪੈ ਜਾ ਸੜਕ ਦਾ ਨਾ ਤੁਰ ਹੋਵੇ ਨਾ ਲੈਣਾ ਨਾ ਦੇਣਾ ਨਾ ਉੱਥੇ ਲਿਆ ਕੇ ਉਹਨਾਂ ਨੇ ਗੱਡੀ ਬਿੱਲੀ ਕਰਕੇ ਪੱਟ ਅੱਛਾ ਉੱਥੇ ਤੁਰ ਕੇ ਆਏ ਗੱਡਾ ਬਿਆਰੀ ਵਾਲੇ ਪਾਸੇ ਨੂੰ ਵੀ ਗੱਡਾ ਸਿੰਘ ਵਾਲੇ ਹਾਡ ਲੁੱਡਣ ਦਾ ਹਾਂ, ਹਾਂ। ਇਸ ਕਰਕੇ ਲੰਘ ਕੇ ਆਏ। ਹੈਂ? ਹਾਂਜੀ ਹਾਂਜੀ ਹੂੰ ਬੰਦ ਕੀਤਾ ਹੋਇਆ ਕਿੱਥੋਂ ਚੱਲ ਰਿਹਾ ਚਲੋ ਉੱਥੇ ਵੀ ਤੁਰ ਕੇ ਸਫ਼ਰ ਕਰਕੇ ਇੱਥੇ ਆਏ ਆ। ਹਾਂ। ਇੱਥੇ ਜੋ ਪਾਕਿਸਤਾਨ ਕਦੇ ਕਿਤੇ ਰੁਲਦੇ ਰਹੇ ਆ ਹਾਂ ਮੰਗ ਛਾ ਕੇ ਰੋਟੀ ਖਾਣੀ ਭੁੱਖੇ ਛਾਏ ਰਹਿਣਾ ਹਾਂਜੀ ਹੂੰ ਤੇ ਬਸ ਆ ਜਨਾ ਗਏ ਹੋਰ ਅੱਛਾ ਫਿਰ ਉੱਥੋਂ ਚੱਲੀ ਗੱਡੀ ਕਿੱਥੇ ਆ ਕੇ ਰੁਕੀ ਲਾਹੌਰ ਲੈ ਲਾਹੌਰ ਲੁਧਿਆਣੇ ਚੱਲ ਕੇ ਨਾ ਉਹ ਇੱਧਰ ਗੰਡਾ ਸਿੰਘ ਵੱਲ ਨੂੰ ਨਹੀਂ ਇੱਧਰ ਨੂੰ ਆਈ ਆ ਗੱਡੀ ਲਾਹੌਰ ਨੂੰ ਅੱਛਾ, ਨਹੀਂ ਆਈ ਆ ਅੱਛਾ, ਅੱਛਾ, ਅੱਛਾ। ਲਾਹੌਰ ਨੂੰ ਆਈ ਤੇ ਫਿਰ ਉੱਥੇ ਫਿਰ ਉਤਰੇ ਤੁਸੀਂ ਸਟੇਸ਼ਨ ਤੇ ਬਿਆੜੀ ਵੱਲ ਨੂੰ ਆਈ ਬਿਹਾੜੀ ਵਾਲ ਨੂੰ ਉੱਥੋਂ ਉਤਰ ਕੇ ਫਿਰ ਤੁਸੀਂ ਪੈਦਲ ਆਏ ਪੈਦਲ ਆਏ ਓ ਹੋ ਬਹੁਤ ਸਫ਼ਰ ਕਰਕੇ ਫਿਰ ਪੈਦਲ ਇਹ ਤੇ ਗਾਫਲਾ ਤੁਰਿਆ ਉੱਥੋਂ ਗਾਫਲਾ ਵੇ ਉਹ ਪਾਕਿਸਤਾਨ ਦੀ ਹਦੂਦ ਚ ਬਾੜ ਕੇ ਪਿੱਛੇ ਅੱਛਾ ਉਹ ਜਦੋਂ ਤੁਸੀਂ ਉੱਥੋਂ ਤੁਰੇ ਆ ਫਿਰ ਰਸਤੇ 'ਚ ਕੋਈ ਮਾਰ ਵੱਢ ਦੇਖੀ ਆ ਮਤਲਬ ਲੋਕ ਵਿਚਾਰੇ ਆ ਮੈਂ ਬਾਤਾਂ ਸੁਣਿਆ ਵੇ ਜਰ ਖੂਨ ਦੇ ਲੋਹੇ ਪੈ ਜੇ ਓਏ ਹੋਏ। ਸੁਣਿਆ ਲੋਕ ਲਾਸ਼ਾਂ ਪਈਆਂ ਸੀ ਲਾਸ਼ਾਂ ਦੇ ਉੱਤੇ ਚਿੱਲਣ ਆ ਬਰਿਆਮੀ ਲਾਲ ਲੋਹਣੀ ਹਾਂ ਹਾਂ ਇਹਨਾਂ ਨੇ ਦਰਿਆ ਇੱਕ ਨਾਲ ਲੰਘ ਕੇ ਨਾ ਕੁੜੀ ਛੱਡਤੀ ਅੱਛਾ ਅੱਛਾ ਇਹ ਬਰਿਆਮੀ ਆਉਂਦਾ ਸੀ ਪਿੱਛੇ ਤੁਰਿਆ ਬੜਾ ਜਾ ਹਾਂ ਉਹ ਜਦ ਦੇਖਿਆ ਕੁੜੀ ਰੋਂਦੀ ਤੇ ਸਾਡੀ ਹੈ ਹੂੰ ਉਹਨੇ ਕੁੜੀ ਨੂੰ ਉਂਗਲੀ ਲਾਈ ਆ ਗਿਆ ਹਾਂ ਇਹ ਨਾਰ ਰਲਾਉਣ ਲੱਗੇ ਬੁੜੇ ਨਾਰ ਰਲਾ ਲਈਏ ਹਾਂ ਛੋਡੀ ਮਾਨ ਜਿੱਦਾਂ ਬੁੜੇ ਨੂੰ ਤਾਂ ਨਾਰ ਰਲਾਉਂਦੇ ਜੀ ਆਏ ਨੂੰ ਕਿ ਸਿੱਟਿਆ ਜੇ ਥੋੜੀ ਜੀ ਬਦਵਾਨਾ ਤੁਸੀਂ ਮਰ ਜਮੋ ਮਰ ਜਮੋ ਹੈਂ? ਬੱਚੀ ਸਿੱਟਤੀ ਪੂਰਾ ਹੈ ਉਹ ਰਗ ਯਾਨੀ ਉਹਨੇ ਫਿਰ ਕੱਢ ਲਈ ਉਹਦੇ ਜਨਾਬ ਆਪਣੀ ਜਾਨ ਬਚਾਉਣ ਲਈ ਨਾ ਕਿਸੇ ਕੋਈ ਸੋਚਦਾ ਹੀ ਨਹੀਂ ਯਾਨੀ ਮੈਂ ਸੁਣਿਆ ਵੀ ਮਾਵਾਂ ਨੇ ਬੱਚੇ ਦਰਿਆਵਾਂ 'ਚ ਸਿੱਟ ਤੇ ਛੱਟ ਤੇ ਸੀ ਆ ਜੀ ਵੀ ਇੰਨਾ ਉਸ ਵਕਤ ਔਖਾ ਟਾਈਮ ਆਇਆ ਬਹੁਤ ਇਧਰੋਂ ਵੀ ਜਿਹੜੇ ਗਏ ਉਹ ਵੀ ਮਾਰ ਵੱਢ ਕੇ ਵਿਚਾਰੇ ਗਏ ਜਿਹਨੇ ਮਾਲ ਦੇਖਿਆ ਨਾ ਉਹਦਾ ਓਏ। ਦਿਲ ਰੋਣ ਲੱਗ ਜਾਂਦਾ ਅੱਖਾਂ ਰੋਣ ਲੱਗ ਜਾਂਦਾ ਸਹੀ ਗੱਲ। ਪਾਣੀ ਕੋਈ ਉਹ ਸੱਤਾ ਨੂੰ ਨਾ ਵੱਢਣ ਲੱਗ ਗਿਆ ਸੀ ਉਹਦੇ ਲਾਖਾ ਬੱਚੇ ਹਾਂ ਹਾਂ ਇਹਦਾ ਫੇਕ ਦੇ ਕਾ ਜਾ ਉਹਨੂੰ ਪਤਾ ਲੱਗਾ ਫੇਰ ਦਾ ਗੱਡੀ ਗੁੱਡੀਆਂ ਲਾਈਆਂ ਨੇ ਆਈ ਹੂੰ ਪਹਿਲਾਂ ਪਹਿਲਾਂ ਨਹੀਂ ਸੀ ਠੀਕ ਹੋ ਗਿਆ ਠੀਕ ਹੋ ਗਿਆ। ਅੱਛਾ ਉਹ ਵੈਸੇ ਵਕਤ ਆਉਂਦਾ ਚੇਤੇ ਪਿਛਲਾ ਵੀ ਚੰਗਾ ਸੀ ਉਹ ਟਾਈਮ ਜਾਂ ਹੁਣ ਚੰਗਾ ਇਹ ਟਾਈਮ ਦਾ ਦੀ ਗੱਲ ਹੈ ਹਿਜਰਤ ਜਿਹੜੀ ਇਸਲਾਮ ਨੇ ਵੀ ਲਿਖਿਆ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਮੱਕੇ ਤੋਂ ਹਿਜਰਤ ਮਦੀਨੇ ਕੀਤੀ ਕੀਤੀ ਹੈ। ਇਸਲਾਮ ਵਧਿਆ 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 ਹਾਂਜੀ। ਬਿਲਕੁਲ ਵਧਿਆ ਇਹ ਇਸਲਾਮ ਯਾਨੀ ਆਪਾਂ ਬਚ ਗਏ ਇੱਧਰ ਆ ਕੇ ਬਚ ਗਏ ਵੀ ਆਪਣਾ ਇੱਕ ਮੁਲਕ ਆਜ਼ਾਦ ਸਾਨੂੰ ਮਿਲ ਗਿਆ ਔਰ ਅਸੀਂ ਆਪਣਾ ਕਲਮਾ ਪੜ੍ਹਦੇ ਆ ਆਪਣਾ ਆਜ਼ਾਦ ਦਾ ਜਿਹੜਾ ਰੱਬ ਨੂੰ ਯਾਦ ਕਰਦੇ ਆ ਬਹੁਤਾ ਥੋੜਾ ਕਿਸੇ ਦਾ ਪ੍ਰੈਸ਼ਰ ਨਹੀਂ ਕਿਸੇ ਦੀ ਟੈਨਸ਼ਨ ਨਹੀਂ ਆਪਣੇ ਆਪ ਕਿਸੇ ਦੇ ਬਚਾਅ ਨਮਾਜ਼ ਨਹੀਂ। ਪੜ੍ਹਦੇ ਰੋਜ਼ੇ ਰੱਖਦੇ ਇਬਾਦਤ ਕਰਦੇ ਆ ਹਾਂਜੀ। ਆਪਣੀਆਂ ਕੁਰਬਾਨੀਆਂ ਕਰਦੇ ਆ ਉੱਥੇ ਡਰ ਹੁੰਦਾ ਸੀ ਇੱਕ ਵਾਰੀ ਵੀ ਪਹਿਲਾਂ ਨੇ ਪੈਸੇ ਫੜ ਦਿੱਤਾ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਵੈਸੇ ਤੁਹਾਨੂੰ ਘਰ ਆਪਣਾ ਯਾਦ ਆ ਅਗਰ ਹੁਣ ਕੋਈ ਤੁਹਾਨੂੰ ਬੁਲਾਵੇ ਬਿਲ ਫਰਜ਼ ਮੈਂ ਗੱਲ ਕਰਦਾ ਵੀ ਘਰ ਪਛਾਣ ਲਓਗੇ ਮੇਰਾ ਇੱਥੇ ਘਰ ਸੀ ਨਹੀਂ ਹੁਣ ਨਕਸ਼ੇ ਬਦਲੇ ਹੋਏ ਆ ਘਰ ਕਿੱਦਾਂ ਪਛਾਣ ਲਾਂਗੇ ਚੜਦੇ ਲੈਂਦੇ ਪਾਸੇ ਦਾ ਤਾਂ ਪਤਾ ਲੱਗ ਹੀ ਜਾਊ ਉਹ ਗਲੀਆਂ ਆਇਆ ਜਾਂਦੀਆਂ ਦੀਆਂ ਆਇਆ ਜਾਂਦੀਆਂ ਗਲੀਆਂ ਉਹੀ ਆ ਗਲੀਆਂ ਕਹਿੰਦੇ ਉਹੀ ਆ ਮੇਲੋਂ ਐਡਾ ਵੱਡਾ ਨਹੀਂ ਛੋਟਾ ਹੀ ਆ ਛੋਟਾ ਸੀ ਹਾਂ ਗਲੀਆਂ ਉਹੀ ਆ ਜਾਨੀ ਇਹ ਕਹਿ ਸਕਦੇ ਆ ਤੁਹਾਡੇ ਕੱਚੇ ਮਕਾਨਾਂ ਦੀ ਜਗ੍ਹਾ ਪੱਕੇ ਬਣ ਗਏ ਕੋਠੀਆਂ ਮੇਰਾ ਮਤਲਬ ਇਹ ਹੈ ਵੀ ਪਹਿਲਾਂ ਇਹ ਸ਼ਹਿਰ ਮੇਲੋ ਜਿਹੜੀ ਸੀ ਨਾ ਹਾਂ ਇਹ ਮੇਰਾ ਮਤਲਬ ਇਹ ਵੀ ਪਿੰਡ ਮਹਿਲਾ ਸੀ ਪਹਿਲਾਂ ਦੀ ਅੱਛਾ ਮਹਿਲਾਂ ਵਾਲੀ ਠੀਕ ਆ।
ਉਹ ਅੰਗਰੇਜ਼ ਨੂੰ ਮਾਮਲਾ ਨਹੀਂ ਦਿੱਤਾ, ਉਹਨਾਂ ਨੇ ਤਬਾਹ ਕਰਤੀ। ਅੱਛਾ, ਇਹ ਦੁਬਾਰਾ ਆਬਾਦ ਬੰਦਿਆਂ ਨੇ ਯਾਨੀ ਪਹਿਲਾਂ ਮਿਲਣ ਵਾਲੀ ਉੱਜੜ ਗਈ, ਫਿਰ ਦੁਬਾਰਾ ਆਬਾਦ ਬਾਅਦ ਹੋਈ ਆ ਇਹ। ਬਜ਼ੁਰਗਾਂ ਨੇ ਕੀਤੀ ਫਿਰ। ਹਾਂਜੀ, ਜਿਹੜੇ ਨਾਨਕੀ ਗਏ ਤੇ ਦਾਦਕੀ ਗਏ ਸੀ ਆਪਣੇ ਉਹ ਨਾਨਕੀ ਗਏ ਬਚ ਗਏ। ਇਹ ਕੋਈ ਫਿਰ ਖਾਸੀ ਚ ਲੈ ਕੇ ਗਿਆ, ਰਫੀਕ ਉਹਨਾਂ ਦਾ ਪਿਛੋਕਾ ਖਾਸੀ ਹੈ, ਅੱਛਾ ਅੱਛਾ, ਠੀਕ। ਦੀਨ ਉਹਨਾਂ ਦਾ ਪਿਛੋਕਾ ਦਰਾਹੇ ਦਾ। ਹਾਂ ਏਦਾਂ ਬਿਲਕੁਲ। ਨਾ ਆ ਲਾਲ ਹੁਣੀ ਵੀ ਆ ਤੇ ਵੀ ਦਰਾਹੇ ਦੇ। ਇਹ ਸਾਰੇ ਨਾ ਆਲੇ ਦਾਲੇ ਲਿਆ ਕੇ ਨਾ ਉਹਨਾਂ ਨੇ ਪਿੰਡ ਬੰਨਿਆ। ਬੰਨਿਆ ਬਿਲਕੁਲ, ਜਾਂ ਪਿੰਡ ਬੰਨਿਆ, ਫਿਰ ਮੁਖਤਲਫ ਕੌਮਾਂ ਦੇ ਬੰਦੇ ਗੁੱਜਰ ਵੀ ਲਿਆਂਦੇ, ਰਾਈ ਲਿਆਂਦੇ, ਹਾਂਜੀ। ਉਹਨਾਂ ਨੂੰ ਫਿਰ ਬਜ਼ੁਰਗਾਂ ਨੇ ਆਪਣੀ ਜ਼ਮੀਨ ਦਿੱਤੀ। ਠੀਕ ਆ, ਜ਼ਮੀਨ ਦੇ ਕੇ ਵੀ ਪਿੰਡ ਬੰਨਣਾ ਬਸਾਉਣਾ, ਆ ਜਾਓ ਦਰਾਹੇ ਚੋਂ ਲੈ ਆਂਦੇ ਜਾਂ ਮੁਖਤਲਫ ਪਿੰਡਾਂ ਚੋਂ ਲੈ ਆਂਦੇ। ਅੱਛਾ ਅੱਛਾ, ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ, ਫਿਰ ਮਾਂ ਬਾਪ ਨਾਲ ਆ ਗਏ ਸੀ ਇੱਥੇ ਤੁਹਾਡੇ? ਹਾਂਜੀ, ਮਾਂ ਬਾਪ ਨਾਲ ਲਿਆ, ਸਾਨੂੰ ਲੈ ਕੇ ਆਏ ਮਾਂ ਬਾਪ ਹੀ ਹੈ। ਹਾਂ, ਮਾਂ ਬਾਪ ਲੈ ਕੇ ਆਏ, ਬਿਲਕੁਲ ਠੀਕ ਆ। ਜ਼ਾਹਰ ਆ ਫਿਰ ਹੁਣ ਸਿਰਫ ਗਾਂ ਹੁਣ 76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। 10 ਸਾਲ ਦੇ ਤੁਸੀਂ ਸੀਗੇ, 86 ਸਾਲ ਤੁਹਾਡੀ ਵੀ ਉਮਰ ਹੋ ਸਾਡੀ ਗਈ। ਉਮਰ ਹੋ ਗਈ। ਉਦੋਂ ਉਹ ਬਜ਼ੁਰਗ ਸੀਗੇ, ਹੁਣ ਤੁਸੀਂ ਬਜ਼ੁਰਗ ਹੋ ਗਏ। ਹਾਂਜੀ, ਤੇ ਵੈਸੇ ਮਾਂ ਬਾਪ ਤਾਂ ਚੇਤੇ ਆਉਂਦੇ ਆ ਜਦੋਂ ਬੰਦਾ ਜਿੱਡਾ ਵੀ ਹੋ ਜਾਵੇ। ਕਿਆ ਬਾਤ ਆ, ਮਾਂ ਬਾਪ ਦੀ ਜਗ੍ਹਾ ਤਾਂ ਬਖਸ਼ੇ ਕੋਈ ਨਹੀਂ। ਹਾਂ, ਬਖਸ਼ੇ ਨਹੀਂ, ਉਹ ਯਾਦ ਵੀ ਆ ਜਾਂਦੀ ਕਦੀ। ਮੈਂ ਜਦੋਂ ਵੀ ਦੇਖਿਆ ਬਜ਼ੁਰਗ, ਕਈ ਕੋਈ ਤਕਲੀਫ ਹੋਵੇ ਨਾ, ਕਹਿੰਦੇ ਹਾਏ ਮਾਂ। ਹਾਂ, ਮੇਰੇ ਬਜ਼ੁਰਗ ਵੀ ਦੇਖ ਲੈ ਇੰਨੇ ਚਿਰ ਦੇ ਹੋ ਗਏ ਸੀ, ਉਹਨਾਂ ਨੂੰ ਕੋਈ ਪਿੱਛੇ ਜਿਹੀ ਤਕਲੀਫ ਹੋ ਗਈ, ਉਹ ਰਾਤ 2-3 ਵਾਰੀ ਉਹਨਾਂ ਨੇ ਕਿਹਾ, ਕਹਿੰਦਾ ਹਾਏ ਮਾਂ। ਮਾਂ ਦੁੱਖ ਚ ਮਾਂ ਜਿੱਤੇ ਹੁੰਦੀ ਹੈ। ਹਾਏ ਹਾਏ, ਹਾਏ, ਮਾਂ ਚੇਤੇ ਆਉਂਦੀ, ਕੋਈ ਸ਼ੱਕ ਨਹੀਂ। ਬਾਹਰ ਕਾਰੋਬਾਰ ਕਰਦਾ, ਬਾਪ ਵੀ ਚਿੱਤੇ ਆਉਂਦਾ। ਬਾਪ ਵੀ ਆਉਂਦਾ, ਮਾਂ ਬਾਪ ਵਰਗੀ ਨਿਮਤ ਕੋਈ। ਵੀ ਬਾਪ ਹੁੰਦਾ ਅੱਜ ਮੇਰਾ ਹੱਥ ਬਿਠਾਉਂਦਾ। ਹਾਂ, ਬਾਪ ਤਾਂ ਘਰ ਬੈਠਾ ਹੀ ਬਹੁਤ ਆ। ਹਾਂ, ਕਿਆ ਬਾਤ। ਘਰ ਬੈਠਾ ਹੀ ਰਵੇ ਨਾ ਮਾਂ ਬਾਪ, ਕੋਈ ਕੰਮ ਵੀ ਨਾ ਕਰੇ, ਘਰ ਦੇ ਵਿੱਚ ਉਹਨਾਂ ਦੀ ਇੰਨੀ ਰੌਣਕ ਆ ਵੀ ਬੰਦਾ ਸੋਚ ਨਹੀਂ ਸਕਦਾ। ਤੇ ਬਹਰਹਾਲ ਚਲੋ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਹਾਡਾ ਟਾਈਮ ਲਿਆ, ਤੁਸੀਂ ਵੀ ਆਰਾਮ ਕਰ ਰਹੇ ਸੀਗੇ। ਲੋ ਜੀ, ਇਹ ਵਿਛੋੜੇ ਦੀਆਂ ਦਾਸਤਾਨਾਂ, ਸਾਡੀ ਕੋਸ਼ਿਸ਼ ਹੁੰਦੀ ਆ ਕਿ ਕਿਸੇ ਨਾ ਕਿਸੇ ਬਜ਼ੁਰਗ ਦੇ ਜ਼ਬਾਨੀ ਰਾਹੀਂ ਤੁਹਾਡੇ ਤੱਕ ਇਹ ਗੱਲਾਂ ਪਹੁੰਚਾਈਏ, ਤਾਂ ਕਿ ਤੁਹਾਨੂੰ, ਤੁਹਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਪਾਕਿਸਤਾਨ ਬੜੀ ਮੁਸ਼ਕਲ ਬਣਿਆ, ਬੜੀ ਮੁਸ਼ਕਲ ਹਾਸਲ ਹੋਇਆ। ਅਸੀਂ ਇਹਦੀ ਕਦਰ ਕਰੀਏ, ਅਸੀਂ ਇਹਦੀ ਤਮੀਰੋ ਤਰੱਕੀ 'ਚ ਪੂਰੇ ਤਰ੍ਹਾਂ ਹਿੱਸਾ ਪਾਈਏ। ਇਹ ਕਾਇਦੇ ਆਜ਼ਮ ਦੀ ਮਿਹਰਬਾਨੀ, ਜਿਹੜਾ ਪਾਕ ਜਗ੍ਹਾ ਬਣਾ ਹਾਂਜੀ, ਲੋ ਜੀ, ਸਲਾਮ ਤੇ ਸਲੂਟ ਆ ਕਾਇਦੇ ਆਜ਼ਮ ਨੂੰ, ਤੇ ਜਿਨ੍ਹਾਂ ਨੇ ਮੁਲਕ ਬਣਾਇਆ, ਅੱਲਾਹ ਪਾਕ ਉਹਨਾਂ ਨੂੰ ਜੰਨਤ ਦੇ ਵਿੱਚ, ਸਵਰਗਾਂ 'ਚ ਜਗ੍ਹਾ ਦੇਵੇ। ਆਮੀਨ ਸੁਮਾ ਆਮੀਨ। ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼।